ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। US ਦੀ ਸੁਪਰੀਮ ਕੋਰਟ ਨੇ ਵਰਜੀਨੀਆ ਦਾ ਜਿਹੜਾ ਡੈਮੋਕ੍ਰੇਟਸ ਦੀ ਕੋਸ਼ਿਸ਼ ਸੀਗੀ ਭਈ ਨਵਾਂ ਜਿਹੜਾ ਵੋਟਿੰਗ ਮੈਪ ਆ ਉਹਨੂੰ ਰੀਇਨਸਟੇਟ ਕੀਤਾ ਜਾਵੇ, ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ। ਸਟੇਟ ਆਫੀਸ਼ੀਅਲਸ ਨੇ ਜਸਟਿਸਸ ਨੂੰ ਇਹ ਪੁੱਛਿਆ ਸੀ ਭਈ ਇਹ ਜਿਹੜਾ ਕਾਂਗਰੈਸ਼ਨਲ ਮੈਪ ਹੈਗਾ ਆ, ਮਿਡ ਟਰਮ ਦੇ ਵਿੱਚ ਇਹ ਯੂਜ਼ ਕਰਨਾ ਹੈਗਾ ਤੇ ਇਹ ਅਪਰੂਵ ਵੀ ਵੋਟਰਸ ਨੇ ਕੀਤਾ ਆ। ਸੋ ਉਸ ਨੂੰ ਵੀ ਸੁਪਰੀਮ ਕੋਰਟ ਨੇ ਟਰਨ ਡਾਊਨ ਕਰ ਦਿੱਤਾ। ਹਾਲਾਂਕਿ ਕਈ ਸਟੇਟ ਜਿਹੜੀਆਂ ਰਿਪਬਲਿਕਨ ਆ, ਜਿੱਥੇ ਵੋਟਿੰਗ ਵੀ ਨਹੀਂ ਹੋਈ ਉੱਥੇ ਰੀਡਿਸਟ੍ਰਿਕਟਿੰਗ ਹੋ ਗਈ ਹੈਗੀ ਆ, ਟੈਨੇਸੀ ਵਗੈਰਾ ਦੇ ਵਿੱਚ। ਸੋ ਵਰਜੀਨੀਆ ਸੁਪਰੀਮ ਕੋਰਟ ਨੇ ਜਿਹੜਾ ਮੈਪ ਆ ਉਹ ਜਿਹੜਾ ਆ ਇੱਕ ਤਰ੍ਹਾਂ ਨਾਲ ਉਸ ਨੂੰ ਰਿਜੈਕਟ ਕਰ ਦਿੱਤਾ। ਰਿਜੈਕਟ ਹੋ ਗਿਆ ਉਹ ਵਾਲਾ ਜਿਹੜਾ ਮੈਪ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਲੋਰਾਡੋ ਦੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਗਵਰਨਰ ਨੇ ਜੈਰਡ ਪੋਲਿਸ, ਉਹਨਾਂ ਨੇ ਟੀਨਾ ਪੀਟਰਸ, ਇੱਕ ਕਾਊਂਟੀ ਦੀ ਕਲਰਕ, ਜਿਸ ਦੇ ਉੱਤੇ ਦੋਸ਼ ਸੀਗੇ ਵੀ ਇਸਨੇ ਇਲੈਕਸ਼ਨ ਇਕਵਿਪਮੈਂਟ ਦੇ ਨਾਲ ਛੇੜਖਾਨੀ ਕੀਤੀ ਸੀ, ਉਸ ਦੇ ਵਿੱਚ ਇਕੱਲੇ ਦੋਸ਼ ਨਹੀਂ ਸੀ, ਉਹ ਦੋਸ਼ ਸਾਬਤ ਹੋਏ ਸੀ, ਉਸ ਨੂੰ ਜਲਦੀ ਪੈਰੋਲ ਦੇ ਉੱਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈਗਾ ਆ। ਕਈ ਮਹੀਨਿਆਂ ਤੋਂ ਕਹਿੰਦੇ ਵੀ ਉਸਦੇ ਦੇ ਉੱਤੇ ਦਬਾਅ ਜਿਹੜਾ ਉਹ ਪੈ ਰਿਹਾ ਸੀ ਟਰੰਪ ਹੋਣਾ ਦੇ ਦੁਆਰਾ ਵੀ ਇਸ ਨੂੰ ਫ੍ਰੀ ਜਿਹੜਾ ਉਹ ਕੀਤਾ ਜਾਵੇ, ਆਜ਼ਾਦ ਇੱਕ ਹਿਸਾਬ ਦੇ ਨਾਲ ਕੀਤਾ ਜਾਵੇ ਸਟੇਟ ਕਸਟਡੀ ਤੋਂ ਲੈ ਕੇ। 2024 ਦੇ ਵਿੱਚ ਸਟੇਟ ਦੀ ਅਪੀਲ ਕੋਰਟ ਨੇ ਵੀ ਜਿਹੜੀ ਇਸ ਦੀ ਕਨਵਿਕਸ਼ਨ ਸੀ, ਜੋ ਦੋਸ਼ੀ ਕਰਾਰ ਇਹਨੂੰ ਦਿੱਤਾ ਗਿਆ ਸੀ, ਉਸ ਨੂੰ ਬਰਕਰਾਰ ਰੱਖਿਆ ਸੀਗਾ, ਪਰ ਇਹ ਕਿਹਾ ਸੀ ਨਾਲ ਵੀ ਇਸ ਨੂੰ ਦੁਬਾਰਾ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇ। ਟਰਾਇਲ ਕੋਰਟ ਜੱਜ ਨੇ ਉਸ ਨੂੰ 9 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਸੀਗੀ। ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਹੈ। ਕਹਿੰਦੇ ਵੀ ਮੈਸਾ ਕਾਊਂਟੀ ਵੋਟਿੰਗ ਮਸ਼ੀਨ, ਜਿੱਥੇ ਕਲਰਕ ਤੇ ਰਿਕਾਰਡਰ ਸੀ, ਇਸ ਨੇ ਸਿਕਿਉਰਿਟੀ ਬ੍ਰੀਚ ਕਰਾਉਣ ਦੇ ਵਿੱਚ ਮਦਦ ਕੀਤੀ ਸੀ, ਫੈਸਿਲੀਟੇਟ ਕੀਤਾ ਸੀ। ਉਸ ਰੋਲ ਦੇ ਲਈ, ਉਸ ਕੰਮ ਦੇ ਲਈ ਇਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ। ਇਹ 2020 ਦੀ ਇਲੈਕਸ਼ਨ ਤੋਂ 6 ਮਹੀਨੇ ਬਾਅਦ ਇਨਸੀਡੈਂਟ ਜਿਹੜਾ ਉਹ ਵਾਪਰਿਆ ਸੀ, ਜਿਸ ਦੇ ਵਿੱਚ ਟਰੰਪ ਹੋਣਾ ਨੇ ਜਿਹੜੇ ਬੇਸਲੈਸ ਕਲੇਮ ਆਪਣੇ ਕੀਤੇ ਸੀਗੇ ਵੀ ਇਲੈਕਸ਼ਨ ਰਿਗ ਹੋਈਆਂ ਆ, ਉਸ ਨੂੰ ਜਿਹੜਾ ਉਹ ਲੈ ਕੇ। ਸੋ ਪੀਟਰਸ ਦੀ ਜਿਹੜੀ ਕਨਵਿਕਸ਼ਨ ਤੇ ਸੈਂਟੈਂਸ ਆ ਉਹ ਕਾਫੀ ਜ਼ਿਆਦਾ ਕਹਿ ਲਓ ਵੀ ਨਜ਼ਰਾਂ ਦੇ ਵਿੱਚ ਆਇਆ ਸੀਗਾ, ਕਿਉਂਕਿ ਟਰੰਪ ਤੇ ਉਹਨਾਂ ਦੇ ਸਾਥੀਆਂ ਨੂੰ ਅਕਾਊਂਟੇਬਲ ਬਣਾਉਣ ਦੇ ਲਈ ਜਿਹੜੀ ਇਲੈਕਸ਼ਨ ਨਤੀਜਿਆਂ ਨੂੰ ਓਵਰਟਰਨ ਕਰਨ ਦੇ ਮਾਮਲੇ ਦੇ ਵਿੱਚ ਉਹ ਸਾਰੇ ਜਗ੍ਹਾ ਉਹਨਾਂ ਨੇ ਹਾਰ ਮਿਲੀ ਸੀ ਤੇ ਇਸ ਨੂੰ ਜਿਹੜੀ ਉੱਤੇ ਵਿੱਚ ਸਜ਼ਾ ਹੋਈ ਸੀ। ਪਰ ਅੱਜ ਕੋਲੋਰਾਡੋ ਦੇ ਗਵਰਨਰ ਜਿਹੜੇ ਹੈਗੇ ਜੈਰਡ ਪੋਲਿਸ ਨੇ ਇਸ ਦੀ ਸਜ਼ਾ ਨੂੰ ਇੱਕ ਹਿਸਾਬ ਦੇ ਨਾਲ ਢਿੱਲਿਆਂ ਕਰ ਦਿੱਤਾ ਆ ਤੇ ਇਸ ਨੂੰ ਪ੍ਰਿਜ਼ਨ ਦੇ ਵਿੱਚੋਂ ਜਲਦੀ ਬਾਹਰ ਕੱਢਿਆ ਜਾਊਗਾ 1 ਜੂਨ 2026 ਨੂੰ। ਜਿਹੜੀ ਲੇਟਲੀ ਡਿਬੇਟ ਹੋਈ ਹੈਗੀ ਆ ਕੈਲੀਫੋਰਨੀਆ ਦੀ ਗਵਰਨਰ ਦੇ ਲਈ, ਉਹਦੇ ਵਿੱਚ ਜ਼ਾਵੀਅਰ ਵਿਸੇਰਾ ਦੀ ਕਾਫੀ ਜ਼ਿਆਦਾ ਸਟੇਜ ਮੀਟਿੰਗ ਹੋਈ ਹੈਗੀ ਆ, ਕਿਉਂਕਿ ਜਿਹੜੇ ਫਰੰਟ ਰਨਰ ਕੈਂਡੀਡੇਟ ਹੈ ਇਸ ਵੇਲੇ ਆਲਮੋਸਟ, ਤੇ ਉਹਦੇ ਜਿਹੜੇ ਕੈਂਪੇਨ ਦੇ 2 ਸਕੈਂਡਲ ਨਿਕਲੇ ਆ, 2 ਉਹਦੇ ਜਿਹੜੇ ਸਾਬਕਾ ਏਡਸ ਆ, ਉਹਨਾਂ ਨੇ ਜੋ ਇਲੈਕਸ਼ਨ ਵਾਲਾ ਫੰਡ ਆ ਉਹਦੇ ਵਿੱਚੋਂ ਪਰਸਨਲ ਯੂਜ਼ ਦੇ ਲਈ ਮਨੀ ਜਿਹੜਾ ਆ ਯੂਜ਼ ਕਰ ਲਿਆ, ਜਿਹਦੇ ਵਿੱਚ ਉਹਨਾਂ ਨੂੰ ਜਿਹੜਾ ਚਾਰਜ ਵੀ ਕੀਤਾ ਗਿਆ ਹੈਗਾ। ਸਟੀਵ ਹਿਲਟਨ ਜਿਹੜੇ ਰਿਪਬਲਿਕਨ ਫਰੰਟ ਰਨਰ ਆ, ਉਹਨਾਂ ਨੇ ਵਸੈਰਾ ਨੂੰ ਕਿਹਾ ਵੀ ਤੈਨੂੰ ਤਾਂ ਇੱਥੋਂ ਜਿਹੜਾ ਸਟੇਜ ਤੇ ਨਹੀਂ ਹੋਣਾ ਚਾਹੀਦਾ, ਤੈਨੂੰ ਤਾਂ ਕ੍ਰਿਮੀਨਲ ਡਿਫੈਂਸ ਦੇ ਲਈ ਵਰਕਆਊਟ ਕਰਨਾ ਚਾਹੀਦਾ ਹੈਗਾ ਆ। ਇਹ ਜਿਹੜੇ ਜ਼ਾਵੀਅਰ ਵਿਸੇਰਾ ਆ, ਇਹਨਾਂ ਦਾ ਚੀਫ ਆਫ ਸਟਾਫ ਸ਼ਾਨ ਮੈਕਲੋਕਸੀ ਤੇ ਕੈਲੀਫੋਰਨੀਆ ਦੀ ਇੱਕ ਹੋਰ ਪੋਲੀਟੀਕਲ ਸਟ੍ਰੈਟਜਿਸਟ ਡਾਨਾ ਵਿਲੀਅਮਸਨ, ਇਹਨਾਂ ਨੇ ਗਿਲਟੀ ਪਲੀਅਰ ਕਰ ਲਿਆ
$2,25,000 ਕੈਂਪੇਨ ਫੰਡ ਚੋਂ ਕੱਢੇ, ਕਦੇ $7,500, ਕਦੇ $10,000, ਇਸ ਹਿਸਾਬ ਦੇ ਨਾਲ। ਜਿਹੜੇ ਫੈਲੋ ਡੈਮੋਕ੍ਰੇਟ ਕੈਂਡੀਡੇਟ ਕੇਟੀ ਪੋਰਟਰ ਆ, ਉਹਨਾਂ ਨੇ ਵੀ ਇਹ ਕਿਹਾ ਵੀ ਡਿਫੈਂਸ ਇਜ਼ ਨਾਟ ਪ੍ਰੂਫ ਆਫ ਇਨੋਸੈਂਸ। ਸੋ ਇਹ ਇੱਕ ਹੁਣ ਵੱਡਾ ਇਸ਼ੂ ਜਿਹੜਾ ਬਣੂਗਾ ਜੇ ਜ਼ਾਵੀਅਰ ਬਸਾਰਾ ਡੈਮੋਕ੍ਰੇਟ ਦੇ ਕੈਂਡੀਡੇਟ ਹੁੰਦੇ ਆ, ਤੇ ਜਦੋਂ ਹੁਣ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ ਆ, ਉਹਦੇ ਵਿੱਚ ਫਿਰ ਇਹ ਬਹੁਤ ਵੱਡਾ ਇਸ਼ੂ ਬਣ ਸਕਦਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਸਾਡੇ ਜਿਹੜੇ ਸਰੋਤੇ ਆ, ਜੇ ਹੋਰ ਉੱਥੇ ਦੇ ਰੇਡੀਓ ਚੈਨਲ ਕੈਲੀਫੋਰਨੀਆ 'ਚ ਸੁਣਦੇ ਹੋਣੇ ਆ, ਇੱਕ ਕਾਰਸ ਫਾਰ ਕਿਡਸ ਵਾਲਾ ਇੱਕ ਜਿੰਗਲ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ, ਤਕਰੀਬਨ ਸਾਰਿਆਂ ਨੂੰ ਹੀ ਯਾਦ ਹੋਣਾ ਜਿਨ੍ਹਾਂ ਨੇ ਉਹ ਸੁਣਿਆ। ਹੁਣ ਫਾਲਸ ਐਡਵਰਟਾਈਜ਼ਮੈਂਟ ਦੇ ਚੱਕਰ ਦੇ ਵਿੱਚ ਉਹਨਾਂ ਦਾ ਉਹ ਜਿਹੜਾ ਜਿੰਗਲ ਆ, ਉਹ ਜਿਹੜੀ ਐਡ ਆ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਨਹੀਂ ਚਲਾਇਆ ਜਾ ਸਕਦਾ। ਕਹਿੰਦੇ ਵੀ ਇਹ ਚੈਰਿਟੀ ਦੱਸਣਾ ਹੀ ਭੁੱਲ ਗਈ, ਕਹਿੰਦੇ ਵੀ ਥੋੜੇ ਜਿਹੇ $45 ਮਿਲੀਅਨ ਉਹ ਐਨੂਅਲੀ ਇੱਕ ਜੂਇਸ਼ ਨਾਨ ਪ੍ਰੋਫਿਟ ਨੂੰ ਫਨਲ ਕਰ ਦਿੰਦੇ ਸੀ, ਤਾਂ ਜੋ ਜਿਹੜੇ ਨਿਆਣਿਆਂ ਦੇ ਇਜ਼ਰਾਈਲ ਦੇ ਟ੍ਰਿਪ ਆ, ਉਹਨਾਂ ਦਾ ਖਰਚਾ ਜਿਹੜਾ ਉਹ ਚੱਕਿਆ ਜਾ ਸਕੇ। ਸੋ ਇਹ ਜਿਹੜੀ ਉਹਨਾਂ ਦੀ ਕੈਚੀ ਜਿਹੜੀ ਉਹ ਟਿਊਨ ਸੀਗੀ ਵੀ ਆਪਣੀ ਕਾਰ ਅੱਜ ਹੀ ਡੋਨੇਟ ਕਰੋ ਨਿਆਣਿਆਂ ਦੇ ਲਈ, ਇਹ ਜਿਹੜਾ ਕੇਸ ਆ ਉਹ ਲਿਆਂਦਾ ਗਿਆ ਸੀਗਾ। ਇਹ ਕੇਸ ਲਿਆਂਦਾ ਸੀ ਇੱਕ ਬਰੂਸ ਪਟਰਬੌਕ ਦੇ ਦੁਆਰਾ ਚੈਰਿਟੀ ਦੇ ਉਲਟ 2021 ਦੇ ਵਿੱਚ। ਕਹਿੰਦਾ ਵੀ ਉਹਨੇ ਆਪਣੀ ਇੱਕ 2001 ਵੋਲਵੋ ਗੱਡੀ ਸੀਗੀ, ਉਸ ਨੂੰ ਵੇਚਣਾ ਸੀਗਾ, ਇਹਨਾਂ ਨੇ $250 ਉਸ ਦੀ ਕੀਮਤ ਜਿਹੜੀ ਉਹ ਲਾਈ, ਤੇ ਕਹਿੰਦੇ ਵੀ ਇਹਨੇ ਤਾਂ ਇਹ ਸੋਚ ਕੇ ਡੋਨੇਟ ਕੀਤਾ ਸੀਗਾ ਵੀ ਜਿਹੜੇ ਅੰਡਰ ਪ੍ਰਿਵਿਲੇਜਡ ਬੱਚੇ ਨੇ ਆਲ ਓਵਰ US, ਉਹਨਾਂ ਦੀ ਸਰਵਿਸ ਦੇ ਲਈ ਜਿਹੜਾ ਉਹ ਪਤਾ ਇਹ ਰਾਸ਼ੀ ਜਿਹੜੀ ਉਹ ਵਰਤੀ ਜਾਊਗੀ। ਪਰ ਕਹਿੰਦੇ ਵੀ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਜਿਹੜੀ ਮਨੀ ਆ, ਉਸ ਦੀ ਜਿਹੜੀ ਰਾਸ਼ੀ ਆ, ਇੱਕ ਊਰਾ ਕਰਕੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਜੂਇਸ਼ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਜਿਹੜੇ ਕਿ ਨਿਆਣਿਆਂ ਦੇ ਸਮਰ ਕੈਂਪ ਉੱਥੋਂ ਇਜ਼ਰਾਈਲ ਦੇ ਨੂੰ ਜਿਹੜੇ ਉਹ ਲੈ ਕੇ ਜਾਂਦੇ ਸੀ, ਤੇ ਉਹਨਾਂ ਨੇ $16.5 ਮਿਲੀਅਨ ਕਾਰਸ ਫਾਰ ਕਿਡਸ ਜਿਹੜੀ ਇਹ ਨਾਨ ਪ੍ਰੋਫਿਟ ਆ, ਉਹਦੇ ਵਿੱਚੋਂ ਆਪਣੇ ਵੱਲ ਨੂੰ ਫਨਲ ਕੀਤੇ, ਤੇ ਉਧਰ ਨੂੰ ਜਾ ਕੇ ਜਿਹੜੇ ਉਹ ਲੈ ਕੇ ਜਿਹੜੇ ਉਹ ਗਏ ਹੈਗੇ ਆ। ਸੋ ਕਹਿੰਦੇ ਵੀ ਦੁਨੀਆ ਮੁਲਕ ਭਰ ਦੇ ਵਿੱਚੋਂ 1.25 ਲੱਖ ਗੱਡੀਆਂ ਇਹਨਾਂ ਨੂੰ ਡੋਨੇਟ ਜਿਹੜੀਆਂ ਉਹ ਹੋ ਚੁੱਕੀਆਂ ਆ, ਤੇ ਉਹਨਾਂ ਦੇ ਵਿੱਚੋਂ ਸਾਲਾਨਾ $45 ਮਿਲੀਅਨ ਉਹ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਦਿੰਦੇ ਰਹੇ ਆ। ਤੇ ਜਿਹੜੀਆਂ 1.25 ਲੱਖ ਗੱਡੀਆਂ ਟੋਟਲ ਅਮਰੀਕਾ 'ਚ ਹੋਈਆਂ, ਉਹਨਾਂ 'ਚੋਂ 30,000 ਜਿਹੜੀਆਂ ਗੱਡੀਆਂ ਆ ਉਹ ਕੈਲੀਫੋਰਨੀਆ ਦੇ ਵਿੱਚੋਂ ਇਹਨਾਂ ਨੂੰ ਦਾਨ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ ਆ। ਉਦਾਂ ਦੇ ਅਦਾਲਤ ਨੇ ਕਿਹਾ ਵੀ ਜਿਹੜੇ $250 ਉਹ ਬੰਦੇ ਦੀ ਗੱਡੀ ਦੀ ਵੈਲਿਊ ਸੀ, ਉਹ ਤੁਸੀਂ ਇਹਨੂੰ ਵਾਪਸ ਜਿਹੜੀ ਉਹ ਕਰੋ, ਤੇ ਨਾਲ ਹੀ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਜਿਹੜੀ ਇਹ ਐਡਵਰਟਾਈਜ਼ਮੈਂਟ ਆ, ਫਾਲਸ ਐਡਵਰਟਾਈਜ਼ਮੈਂਟ ਆ, ਮਿਸਲੀਡਿੰਗ ਫੰਡ ਰੇਜ਼ਿੰਗ ਪ੍ਰੈਕਟਿਸਿਸ ਦੇ ਕਰਕੇ ਇਹ ਹੁਣ ਨਹੀਂ ਚੱਲ ਸਕੇਗੀ। ਕੋਕਾ ਕੋਲਾ ਸਦਰਨ ਕੈਲੀਫੋਰਨੀਆ ਦੇ ਵਿੱਚ ਆਪਣਾ ਜਿਹੜਾ ਪਲਾਂਟ ਆ ਉਹ ਸ਼ਟ ਡਾਊਨ ਕਰਨ ਜਾ ਰਹੇ ਆ, ਜਿਹਦੇ ਨਾਲ 85 ਜਿਹੜੀਆਂ ਜੌਬਸ ਆ ਉਹ ਵੀ ਚਲ ਜਾਊਗੀਆਂ। ਜੁਲਾਈ 10 ਨੂੰ ਕੰਪਨੀ ਨੇ ਕਿਹਾ ਵੀ ਉਹ ਸਦਰਨ ਕੈਲੀਫੋਰਨੀਆ 'ਚ ਵੈਂਚਰਾ ਸ਼ਹਿਰ ਦੇ ਵਿੱਚ ਜਿਹੜਾ 114 ਸਾਲ ਪੁਰਾਣਾ ਜਿਹੜਾ ਹੈ ਪਲਾਂਟ, ਉਸ ਨੂੰ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਅਸੀਂ ਰੈਗੂਲਰਲੀ ਅਸੈਸ ਕਰਦੇ ਹਾਂ ਸਾਡੀ ਲੋਕੇਸ਼ਨ ਨੂੰ, ਪ੍ਰੋਡਕਟਸ ਨੂੰ, ਸਰਵਿਸਿਜ਼ ਨੂੰ, ਤਾਂ ਕਿ ਜਿਹੜੀ ਸਾਡੀ ਪ੍ਰੋਫਿਟੇਬਿਲਿਟੀ ਰਹੇ ਤੇ ਗਰੋਥ ਤੇ ਇਨੋਵੇਸ਼ਨ ਜਿਹੜੀ ਆ ਉਹ ਚੱਲਦੀ ਰਹੇ। ਰੇਅਸ ਜੋ ਹੈਗੇ ਆ ਸਪੋਕਸਪਰਸਨ ਕੋਕਾ ਕੋਲਾ ਬੋਟਲਿੰਗ ਦੇ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਅਸੀਂ ਵੈਂਚਰਾ ਡਿਸਟ੍ਰੀਬਿਊਸ਼ਨ ਸੈਂਟਰ ਤੇ ਉਹ ਬੰਦ ਕਰਨ ਜਾ ਰਹੇ ਹਾਂ, ਤੇ ਟ੍ਰਾਂਸਫਰ ਆਫ ਆਪਰੇਸ਼ਨ ਟੂ ਅਵਰ ਅਦਰ ਸਦਰਨ ਕੈਲੀਫੋਰਨੀਆ ਫੈਸਿਲਿਟੀਜ਼। 78 ਲੋਕਾਂ ਨੂੰ ਹੋਰ ਫੈਸਿਲਿਟੀ 'ਚ ਅਸਾਈਨ ਕੀਤਾ ਜਾਊਗਾ, ਬਾਕੀ ਲੋਕ ਜਿਹੜੇ ਆ ਉਹ ਲੇ ਆਫ ਕੀਤੇ ਗਏ ਹੈਗੇ। ਇੱਦਾਂ ਹੀ ਇੱਕ ਅਮਰੀਕਨ ਕੈਨੀਅਨ ਦੇ ਵਿੱਚ ਕੋਕਾ ਕੋਲਾ ਦਾ ਪਲਾਂਟ ਸੀਗਾ, ਉਹਨਾਂ ਨੇ ਵੀ ਪਿਛਲੇ ਸਾਲ ਬੰਦ ਕਰਤਾ ਸੀ, ਜਿਹਦੇ ਨਾਲ 135 ਲੋਕਾਂ ਦੀ ਜੌਬ ਚਲੇ ਗਈ ਸੀ। ਜੀ, ਕਲੂਸਾ, ਗਲੈਨ, ਲੇਕ, ਨਾਪਾ, ਸਨੋਮਾ, ਟੇਹਾਮਾ ਤੇ ਯੋਲੋ ਕਾਉਂਟੀਜ਼ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ, ਉਹਨਾਂ ਨੂੰ ਜਿਹੜੀ PG&E ਆ, ਉਹਨਾਂ ਨੇ ਹਦਾਇਤਾਂ ਦਿੱਤੀਆਂ ਵੀ 17 ਤੋਂ ਲੈ ਕੇ 19 ਮਈ ਦੇ ਦਰਮਿਆਨ ਕਹਿੰਦੇ ਵੀ ਪਬਲਿਕ ਸੇਫਟੀ ਪਾਵਰ ਸ਼ਟ ਆਫ PSPS ਜਿਨ੍ਹਾਂ ਦਾ ਨਾਮ ਆ, ਉਹ ਹੋ ਸਕਦੇ ਨੇ। ਇਹ ਹਰ ਵਾਰੀ ਆਪਾਂ ਗਰਮੀਆਂ ਦੇ ਵਿੱਚ ਦੇਖਦੇ ਹਾਂ ਵੀ PG&E ਵਾਲੇ ਕਈ ਵਾਰੀ ਕਈ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਕਰ ਦਿੰਦੇ ਨੇ, ਇਹ ਕਹਿ ਕੇ ਵੀ ਤੇਜ਼ ਹਵਾਵਾਂ ਨੇ ਤੇ ਅੱਗ ਲੱਗਣ ਦਾ ਜਿਹੜਾ ਇਸ ਦੇ ਨਾਲ ਖਤਰਾ ਜ਼ਿਆਦਾ ਵੱਧ ਜਾਂਦਾ ਆ। ਸੋ 17 ਤੋਂ 19 ਮਈ ਦੇ ਵਿੱਚ ਇਹ ਕਾਉਂਟੀਆਂ ਵਾਲੇ ਜਿਹੜੇ ਆ ਉਹ ਵਿਸ਼ੇਸ਼ ਤੌਰ ਦੇ ਉੱਤੇ
ਧਿਆਨ ਰੱਖਣ। ਕੱਲਾ ਇਹੀ ਨਹੀਂ, ਕਹਿੰਦੇ ਵੀ ਕਈ ਬੇ ਏਰੀਏ ਦੇ ਇਲਾਕੇ ਦੀਆਂ ਜਿਹੜੀਆਂ ਕੁਛ ਕਾਉਂਟੀਜ਼ ਵਾਲੇ ਆ, ਉਹ ਵੀ ਜਿਹੜੇ ਉਹ ਦੇਖਣ, ਕਹਿੰਦੇ ਕਿਉਂਕਿ ਗਸਟੀ ਕੰਡੀਸ਼ਨਸ ਹੋਣਗੀਆਂ 30 ਤੋਂ 45 ਮੀਲ, ਕਈ ਥਾਵਾਂ ਦੇ ਉੱਤੇ 55 ਮੀਲ ਦੀ ਸਪੀਡ ਦੀਆਂ ਤੇਜ਼ ਹਵਾਵਾਂ ਆ ਸਕਦੀਆਂ ਆ। ਇਸ ਦੇ ਨਾਲ ਨਾਲ ਫਾਇਰ ਵੈਦਰ ਵਾਚ, ਜਿਨ੍ਹਾਂ ਨੇ ਅੱਜ ਆਪਣੇ ਫੋਨ ਦੇ ਉੱਤੇ ਦੇਖਿਆ ਹੋਊਗਾ ਟੈਂਪਰੇਚਰ ਵੈਦਰ, ਉਹਦੇ ਉੱਤੇ ਤੁਹਾਨੂੰ ਲਿਖਿਆ ਦਿਖਿਆ ਹੋਊਗਾ ਵੀ ਫਾਇਰ ਵੈਦਰ ਵਾਚ ਸੈਂਟਰਲ ਵੈਲੀ ਦੇ ਵਿੱਚ ਮੰਡੇ ਤੱਕ ਉਹਨਾਂ ਨੇ ਐਲਾਨਿਆ ਹੈਗਾ ਆ, ਕਿਉਂਕਿ ਹਿਊਮਿਡਿਟੀ, ਖੁਸ਼ਕ ਜਿਹੜਾ ਮਾਹੌਲ ਜ਼ਿਆਦਾ ਆ, ਤੇ ਗਸਟੀ ਵਿੰਡਸ, ਤੇਜ਼ ਹਵਾਵਾਂ, ਕਹਿੰਦੇ ਵੀ ਇਹਨਾਂ ਦੋਨਾਂ ਨੂੰ ਕੰਬਾਈਨ ਕਰ ਲਈਏ ਤਾਂ ਪੋਟੈਂਸ਼ੀਅਲ ਫਾਇਰ ਰਿਸਕ ਜਿਹੜਾ ਉਹ ਵੱਧ ਜਾਂਦਾ ਆ। ਸੋ ਸਾਰੇ ਜਣੇ ਇਸ ਚੀਜ਼ ਨੂੰ ਜਿਹੜਾ ਉਹ ਨੋਟ ਰੱਖਣ ਵੀ ਕਈ ਥਾਵਾਂ ਦੇ ਉੱਤੇ ਬਿਜਲੀ ਗੁੱਲ ਹੋ ਸਕਦੀ ਆ। ਜੀ, ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਪਹਿਲੀ ਵਾਰੀ ਇਹ ਗੁੱਡ ਖਬਰ ਆਈ ਆ ਵੀ ਸਟਰ ਹੈਲਥ ਤੇ ਸੈਂਟਾ ਕਲਾਰਾ ਯੂਨੀਵਰਸਿਟੀ ਰਲ ਕੇ ਮਾਰਕ ਐਂਡ ਮੈਰੀ ਸਟੀਵਨ ਸਕੂਲ ਆਫ ਮੈਡੀਸਨ ਜਿਹੜਾ ਸ਼ੁਰੂ ਕਰਨ ਜਾ ਰਹੇ ਆ। ਮਾਰਕ ਤੇ ਮੈਰੀ ਸਟੀਵਨ ਨੇ $175 ਮਿਲੀਅਨ ਦਾ ਜਿਹੜਾ ਗਿਫਟ ਆ ਉਹ ਸੈਂਟਾ ਕਲਾਰਾ ਯੂਨੀਵਰਸਿਟੀ ਨੂੰ ਦਿੱਤਾ ਹੈ ਤਾਂ ਕਿ ਉਹ ਨਵਾਂ ਮੈਡੀਕਲ ਸਕੂਲ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਖੋਲ ਸਕਣ। ਕਹਿੰਦੇ 100 ਸਾਲਾਂ ਬਾਅਦ ਇਹ ਨਵਾਂ ਸਕੂਲ ਖੁੱਲਣਾ ਹੈਗਾ। ਸਟਰ ਹੈਲਥ ਤੇ ਨਿਊ ਸਕੂਲ ਜਿਹੜਾ ਹੋਊਗਾ ਇਹ ਰਲ ਕੇ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ ਵਿੱਚ ਖੋਲਿਆ ਜਾਊਗਾ, ਅੰਡਰ ਸੈਂਟਾ ਕਲਾਰਾ ਯੂਨੀਵਰਸਿਟੀ। ਤੇ ਸੈਂਟਾ ਕਲਾਰਾ ਯੂਨੀਵਰਸਿਟੀ ਦੇ ਹੀ ਇਹ ਮੈਰੀ ਮੈਥਿਊ ਸਟੀਵਨ ਤੇ ਉਹਨਾਂ ਦਾ ਜਿਹੜਾ ਘਰ ਵਾਲਾ ਮਾਰਕ ਸਟੀਵਨ ਉੱਥੇ ਦੇ ਅਲਮਨਾਈ ਹੈਗੇ ਆ, ਤੇ ਵੈਂਚਰ ਕੈਪੀਟਲਿਸਟ ਹੈਗੇ ਆ। ਸੋ ਇਹਨਾਂ ਨੇ 82,000 ਸਕੁਅਰ ਫੁੱਟ ਦੀ ਫੈਸਿਲਿਟੀ ਹੋਊਗੀ ਜੋ ਕਿ ਸੈਂਟਾ ਕਲਾਰਾ ਯੂਨੀਵਰਸਿਟੀ ਦੇ ਜਿਹੜਾ ਮਿਸ਼ਨ ਕੈਂਪਸ ਹੈਗਾ ਆ ਉਹ ਤੋਂ 5 ਮੀਲ ਦੀ ਦੂਰੀ ਤੇ ਹੋਊਗੀ, ਤੇ ਸਟਰ ਈਸਟ ਸੈਂਟਾ ਕਲਾਰਾ ਕੈਂਪਸ ਸਿਲੀਕਨ ਵੈਲੀ ਦੇ ਵਿੱਚ। ਸੋ ਇਹ ਇੱਕ 272 ਬੈਡਰੂਮ ਦਾ ਹਸਪਤਾਲ ਵੀ ਜਿਹੜਾ ਉੱਥੇ ਬਣਾਇਆ ਜਾਊਗਾ, ਮੈਡੀਕਲ ਸੈਂਟਰ 2031 ਤਾਈਂ, ਤੇ 2028 ਦੇ ਤੱਕ ਜਿਹੜੀਆਂ ਆ ਇੱਥੇ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਕਲਾਸਿਸ ਆ ਉਹ ਵੀ ਸ਼ੁਰੂ ਹੋ ਜਾਣਗੀਆਂ। ਸੋ ਇੱਕ ਬਹੁਤ ਵਧੀਆ ਜਿਹੜੀ ਡੋਨੇਸ਼ਨ ਆ ਇਹ ਹਸਬੈਂਡ ਵਾਈਫ ਨੇ ਦਿੱਤੀ ਹੈਗੀ ਆ $175 ਮਿਲੀਅਨ ਦੀ ਮੈਡੀਕਲ ਯੂਨੀਵਰਸਿਟੀ ਖੋਲਣ ਲਈ, ਤੇ ਉਹਦੇ ਨਾਲ ਜਿਹੜਾ ਮੈਡੀਕਲ ਹਸਪੀਟਲ ਵੀ ਖੋਲਿਆ ਜਾਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, US ਵਾਲੇ ਇਸ ਟਾਈਮ ਕਿਊਬਾ ਦਾ ਜਿਹੜਾ ਕੈਸਟਰੋ ਭਰਾਵਾਂ ਦੇ ਵਿੱਚੋਂ ਇੱਕ ਰੌਲ ਕੈਸਟਰੋ, ਇਹ ਕਿਊਬਾ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਉਹ ਰਿਹਾ ਆ, ਵੀ ਇਸ ਨੂੰ ਇੰਡਾਈਟ ਕਰਨ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਆ। ਕਹਿੰਦੇ ਵੀ ਦਬਾਅ ਜਿਹੜਾ ਲਗਾਤਾਰ ਕਿਊਬਾ ਦੇ ਉੱਤੇ ਵਧਾਇਆ ਜਾ ਰਿਹਾ। ਫਿਡਲ ਕੈਸਟਰੋ ਦਾ ਇਹ ਭਰਾ ਆ, ਤੇ ਇਸ ਟਾਈਮ ਆਈ ਥਿੰਕ 90s ਦੇ ਵਿੱਚ ਇਸ ਦੀ ਉਮਰ ਜਿਹੜੀ ਉਹ ਹੋਊਗੀ। ਉਦਾਂ ਕਹਿੰਦੇ ਵੀ ਈਰਾਨ ਦੇ ਨਾਲ ਲੜਾਈ ਦੇ ਕਰਕੇ ਕਿਊਬਾ ਨੂੰ ਥੋੜੀ ਜੀ ਰਾਹਤ ਇਸ ਗੱਲੋਂ ਮਿਲ ਗਈ, ਕਿਉਂਕਿ ਇਸ ਲੜਾਈ ਤੋਂ ਪਹਿਲਾਂ ਟਰੰਪ ਹੋਣਾ ਨੇ ਇਹ ਬਿਆਨ ਦਿੱਤਾ ਸੀਗਾ ਵੀ ਅਸੀਂ ਫਰੈਂਡਲੀ ਟੇਕ ਓਵਰ ਕਿਊਬਾ ਦਾ ਜਿਹੜਾ ਉਹ ਕਰ ਸਕਦੇ ਹਾਂ। ਹੁਣ ਪਰ ਜਦੋਂ ਕਿਊਬਾ ਈਰਾਨ ਵਾਲੀ ਜਿਹੜੀ ਕੌਨਫਲਿਕਟ ਆ ਉਸ ਨੂੰ ਵਾਈਂਡ ਡਾਊਨ ਜਿਹੜਾ ਉਹ ਕਰ ਰਹੇ ਆ, ਤਾਂ ਕਹਿੰਦੇ ਵੀ ਕਿਊਬਾ ਵਾਲਿਆਂ ਨੂੰ ਇਹ ਵੀ ਡਰ ਆ ਵੀ ਸਾਡਾ ਨੰਬਰ ਜਿਹੜਾ ਉਹ ਅਗਲਾ ਆ ਸਕਦਾ ਹੈਗਾ ਆ। ਸੋ ਕਹਿੰਦੇ ਵੀ 1996 ਦੇ ਇੱਕ 4 ਪਲੇਨਸ ਨੂੰ ਸ਼ੂਟ ਡਾਊਨ ਕਰਨ ਦੇ ਕਨੈਕਸ਼ਨ ਦੇ ਵਿੱਚ ਇਹਨਾਂ ਨੂੰ ਇੰਡਾਈਟ ਕੀਤਾ ਜਾ ਸਕਦਾ ਹੈਗਾ ਆ। ਸੋ ਕਹਿੰਦੇ ਵੀ ਮਿਆਮੀ ਬੇਸਡ ਐਗਜ਼ਾਈਲ ਗਰੁੱਪ ਬ੍ਰਦਰਸ ਟੂ ਦਾ ਰੈਸਕਿਊ, ਉਹਨਾਂ ਦੇ ਦੁਆਰਾ ਇਹ ਜਿਹੜਾ ਕਾਂਡ ਆ ਉਹਨਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ, ਤੇ ਕੈਸਟਰੋ ਉਸ ਟਾਈਮ ਦੇ ਉੱਤੇ ਡਿਫੈਂਸ ਮਿਨਿਸਟਰ ਸੀਗਾ, ਤੇ ਕਹਿੰਦੇ ਵੀ ਇਹਨਾਂ ਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਹੋਇਆ ਸੀਗਾ। ਸੋ ਕਹਿੰਦੇ ਵੀ ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਕਿਊਬਾ ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਰੌਲ ਕੈਸਟਰੋ ਆ ਇਹਨਾਂ ਨੂੰ ਇੰਡਾਈਟ ਕੀਤਾ ਜਾ ਸਕਦਾ। ਹੋ ਸਕਦਾ ਆ ਵੀ ਮਡੂਰੋ ਦੇ ਵਾਂਗੂ ਇਸ ਨੂੰ ਵੀ ਉੱਥੋਂ ਗ੍ਰਿਫਤਾਰ ਕਰਕੇ ਚੱਕ ਕੇ ਜਿਹੜਾ ਉਹ ਲਿਆਂਦਾ ਜਾਵੇ ਤੇ ਇਵੈਂਚੁਅਲੀ ਅਦਾਲਤ ਦੇ ਵਿੱਚ ਇੱਥੇ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਹੈ। ਸੋ ਕਮਿਊਨਿਸਟ ਰਨ ਆਈਲੈਂਡ ਦੇ ਉੱਤੇ ਟਰੰਪ ਹੋਣਾ ਨੇ ਆਲਰੇਡੀ ਜਿਹੜਾ ਮਿਲਟਰੀ ਐਕਸ਼ਨ ਆ ਉਹ ਜਿਹੜਾ ਉਸ ਦੀ ਧਮਕੀ ਆ ਉਹ ਦਿੱਤੀ ਹੈਗੀ ਆ। ਸੋ ਮਡੂਰੋ ਦੇ ਕੱਢੇ ਜਾਣ ਤੋਂ ਬਾਅਦ ਚ ਹੀ ਕਿਊਬਾ ਦੇ ਜਿਹੜੇ ਇਸ ਟਾਈਮ ਜੋ ਮੌਜੂਦਾ ਹਾਲਾਤ ਨੇ, ਤੇਲ ਪਾਣੀ ਜਿਹੜਾ ਉਹਨਾਂ ਦਾ ਮੁੱਕਿਆ ਪਿਆ, ਲੋਕ ਪ੍ਰੋਟੈਸਟ ਕਰ ਰਹੇ ਆ, ਉਹ ਇੱਥੇ ਤੱਕ ਜਿਹੜੀ ਹਾਲਾਤ ਆ ਉਹ ਬਣੀ ਪਈ ਆ। ਸੋ ਸਵੀਅਰ ਬਲੈਕਆਊਟਸ, ਫੂਡ ਸ਼ਾਰਟੇਜ ਤੇ ਇਕਨੋਮਿਕ ਐਕਟੀਵਿਟੀ ਟੋਟਲੀ ਜਿਹੜੀ ਆ ਉੱਥੇ ਕੋਲੈਪਸ ਹੋ ਚੁੱਕੀ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ 3 ਜਿਹੜੀਆਂ ਮਿਡ ਵੈਸਟਰਨ ਸਟੇਟ ਆ ਉਹ ਇਸ ਵੇਲੇ ਅਮਰੀਕਾ ਦੇ ਵਿੱਚ ਨੇਸ਼ਨ ਦੇ ਵਿੱਚ ਲੀਡ ਕਰ ਰਹੀਆਂ, ਜਿੱਥੇ ਘਰ ਫੋਰਕਲੋਜ਼ ਹੋ ਰਹੇ ਹੈਗੇ ਆ। 26% ਫਾਈਲਿੰਗ ਜਿਹੜੀ ਫੋਰਕਲੋਜ਼ਰ ਦੀ ਉਹ ਇਨਕਰੀਜ਼ ਹੋਈ ਹੈਗੀ ਆ। ਕਹਿੰਦੇ 1,18,727 ਪ੍ਰਾਪਰਟੀਆਂ ਪਹਿਲੇ ਕੁਆਟਰ 'ਚ 2026 ਦਾ ਜਿਹੜਾ ਆ ਉਹਦੇ 'ਚ ਫੋਰਕਲੋਜ਼ ਹੋਏ ਹੈਗੇ ਆ।
ਇਹਨਾਂ ਸਟੇਟਾਂ ਦੇ ਵਿੱਚ ਮੋਸਟਲੀ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟ ਵਾਲੀਆਂ ਆ। ਇੰਡੀਆਨਾ ਹਾਰਡੈਸਟ ਹਿੱਟ ਹੋਈ ਹੈਗੀ ਆ ਫੋਰਕਲੋਜ਼ਰ ਦੇ ਲਈ। ਇਸੇ ਤਰ੍ਹਾਂ ਫਲੋਰੀਡਾ ਵੀ ਤੇ ਸਾਊਥ ਕੈਰੋਲਿਨਾ ਵੀ। ਸੋ ਇਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਪ੍ਰੋਪਰਟੀਜ਼ ਆ ਬਾਕੀ ਅਮਰੀਕਾ ਨਾਲੋਂ ਜ਼ਿਆਦਾ ਫੋਰਕਲੋਜ਼ ਹੋ ਰਹੀਆਂ ਹੈਗੀਆਂ। ਸੋ ਟੋਟਲ 1,18,727 ਯੂਐਸ ਪ੍ਰੋਪਰਟੀਆਂ ਜੋ ਫੋਰਕਲੋਜ਼ ਹੋਈਆਂ 2026 ਦੇ ਵਿੱਚ ਫਸਟ ਕੁਆਟਰ ਦੇ ਵਿੱਚ। ਇਹ 6% ਅਪ ਹੈਗਾ ਪਹਿਲੇ ਕੁਆਟਰ ਨਾਲੋਂ ਜੋ ਪਿਛਲੇ ਸਾਲ ਦਾ ਹੈਗਾ। 45,921 ਪ੍ਰੋਪਰਟੀਜ਼ ਕੱਲੀਆਂ ਮਾਰਚ ਮਹੀਨੇ ਦੇ ਵਿੱਚ ਫੋਰਕਲੋਜ਼ ਹੋਈਆਂ, ਜੋ ਕਿ 18% ਫਰਵਰੀ ਨਾਲੋਂ ਅਪ ਆ ਤੇ 28% ਪਿਛਲੇ ਸਾਲ ਜਿਹੜਾ ਮਾਰਚ ਆ ਉਹਦੇ ਨਾਲੋਂ ਅਪ ਹੈ ਜੀ। ਜਿਹੜੀਆਂ ਕੋਲੋਰਾਡੋ ਰਿਵਰ ਤੋਂ ਪਾਣੀ ਲੈਂਦੇ ਆ, 7 ਸੂਬੇ ਲੈਂਦੇ ਆ ਕੋਲੋਰਾਡੋ ਰਿਵਰ ਤੋਂ ਪਾਣੀ। ਇਹਨਾਂ ਨੂੰ ਫਰਵਰੀ ਤੱਕ ਦਾ ਵਕਤ ਦਿੱਤਾ ਗਿਆ ਸੀਗਾ ਵੀ ਭਾਈ ਆਪਣੇ ਆਪ ਵਲੰਟੀਅਰਲੀ ਵਾਟਰ ਰਿਸਟ੍ਰਿਕਸ਼ਨਸ ਤੁਸੀਂ ਕਰ ਲਓ, ਪਰ ਕਿਸੇ ਸੂਬੇ ਨੇ ਜਿਹੜੀ ਉਹ ਨਹੀਂ ਸੁਣੀ। ਤਾਂ ਹੁਣ ਯੂਐਸ ਦੀ ਸਰਕਾਰ ਨੇ ਇੱਕ ਪ੍ਰਪੋਜ਼ਲ ਲਿਆਂਦਾ ਆ ਆਉਂਦੇ 10 ਸਾਲਾਂ ਦੇ ਲਈ। ਰੈਜ਼ਰਵਾਇਰ ਲੈਵਲਸ ਬਹੁਤ ਨੀਵੇਂ ਪੱਧਰ ਦੇ ਉੱਤੇ ਹੇਠਾਂ ਜਿਹੜੇ ਉਹ ਗਏ ਹੋਏ ਆ। ਡਰਾਊਟ ਸੋਕਾ ਜਿਹੜਾ ਉਹ ਕੋਲੋਰਾਡੋ ਰਿਵਰ ਦੇ ਇਰਦ ਗਿਰਦ ਪੈ ਰਿਹਾ, ਪਾਣੀ ਦੀ ਬਹੁਤ ਉੱਥੇ ਜਿਹੜੀ ਉਹ ਘਾਟ ਆ। ਇਸ ਨਵੇਂ ਪ੍ਰਪੋਜ਼ਲ ਦੇ ਤਹਿਤ 40% ਜੋ ਮੌਜੂਦਾ ਵਾਟਰ ਸਪਲਾਈ ਹੈਗੀ ਆ ਲੋਅਰ ਬੇਸਿਨ ਸਟੇਟ, ਖਾਸ ਕਰਕੇ ਐਰੀਜ਼ੋਨਾ, ਕੈਲੀਫੋਰਨੀਆ ਤੇ ਨਵਾਡਾ, ਉਹਨਾਂ ਦਾ 40% ਪਾਣੀ ਕੋਲੋਰਾਡੋ ਰਿਵਰ ਦੇ ਵਿੱਚੋਂ ਕੱਟ ਕੀਤਾ ਜਾ ਸਕਦਾ ਆ। ਕਹਿੰਦੇ ਵੀ ਇਹ ਜਿਹੜੀਆਂ ਐਨੂਅਲ ਡਿਲੀਵਰੀਜ਼ ਆ ਇਹ ਤਕਰੀਬਨ 3 ਮਿਲੀਅਨ ਏਕੜ ਫੁੱਟ ਦੀਆਂ ਤੱਕ ਜਿਹੜੀਆਂ ਉਹ ਪਹੁੰਚ ਜਾਂਦੀਆਂ ਆ। ਸੋ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ। ਇੰਨਾ ਜਿਹੜਾ ਪਾਣੀ ਕਹਿੰਦੇ 6 ਤੋਂ 9 ਮਿਲੀਅਨ ਜਿਹੜੇ ਪਰਿਵਾਰ ਆ 1 ਸਾਲ ਦੇ ਲਈ ਉਸ ਦੇ ਉੱਤੇ ਗੁਜ਼ਾਰਾ ਜਿਹੜਾ ਉਹ ਕਰ ਸਕਦੇ ਹੁੰਦੇ ਆ। ਸੋ ਲੋਅਰ ਬੇਸਿਨ ਦੇ ਵਿੱਚ ਇਹ 3 ਸੂਬੇ ਆਉਂਦੇ ਆ, ਅਪਰ ਬੇਸਿਨ ਦੇ ਵਿੱਚ ਕੋਲੋਰਾਡੋ, ਯੂਟਾ, ਵਾਇਓਮਿੰਗ ਤੇ ਨਿਊ ਮੈਕਸੀਕੋ ਆਉਂਦੇ ਆ। ਕਹਿੰਦੇ ਵੀ ਜਿਹੜੀਆਂ ਡਾਊਨ ਸਟਰੀਮ ਸਟੇਟਸ ਆ ਉਹ ਇਹ ਕਹਿੰਦੇ ਨੇ ਉਹ ਵੀ ਜਿਹੜੀਆਂ ਉਹਨਾਂ ਦੀ ਰਿਸਪੌਂਸਿਬਿਲਟੀ ਆ ਸ਼ਾਰਟੇजेस ਨੂੰ ਲੈ ਕੇ, ਤੇ ਉਸ ਦਾ ਜਿਹੜਾ ਭਾਰ ਆ ਉਹਨਾਂ ਨੂੰ ਹੀ ਜਿਹੜਾ ਉਹ ਝੱਲਣਾ ਪੈਣਾ ਆ। ਲਾਅ ਆਫ ਦਾ ਰਿਵਰ ਇਹ ਇੱਕ ਪੁਰਾਣਾ 1922 ਦਾ ਕੋਲੋਰਾਡੋ ਰਿਵਰ ਕੰਪੈਕਟ ਜਿਹੜਾ ਹੈਗਾ ਆ ਫਰੇਮਵਰਕ ਬਣਾਇਆ ਗਿਆ ਸੀਗਾ। ਸੋ ਹੁਣ 40% ਪਾਣੀ ਦੀ ਜਿਹੜੀ ਘੱਟ ਆ ਉਹ ਇਹਨਾਂ 3 ਸੂਬਿਆਂ ਨੂੰ ਜਾਂ ਬਾਕੀ ਸੂਬਿਆਂ ਨੂੰ ਵੀ ਨਾਲ ਜਿਹੜਾ ਉਹ ਝੱਲਣਾ ਪੈ ਸਕਦਾ ਆ, ਤਾਂ ਜੋ ਜਿਹੜੇ ਸੋਕੇ ਤੋਂ ਪ੍ਰਭਾਵਿਤ ਇਹ ਕੋਲੋਰਾਡੋ ਦਰਿਆ ਆ ਉਹਦੇ ਤੇ ਡਿਪੈਂਡੈਂਟ ਜਿਹੜੀਆਂ 7 ਸਟੇਟਸ ਆ ਉਹਨਾਂ ਨੂੰ ਅਸਰ ਪਊਗਾ। ਸੋ ਆਟੋਮੈਟਿਕਲੀ ਵਲੰਟੀਅਰ ਉਹਨਾਂ ਨੇ ਆਪ ਕਟੌਤੀ ਨਹੀਂ ਕੀਤੀ। ਸੋ ਹੁਣ ਯੂਐਸ ਦੀ ਸਰਕਾਰ ਉਹਨਾਂ ਲਈ ਇਹ ਕਟੌਤੀ ਲੈ ਕੇ ਆਈ ਆ। ਤੇ ਸਾਡਾ ਖਬਰਾਂ ਦਾ ਸਮਾਂ ਵੀ ਰਾਜਕੁਮਾਰ ਸਿੰਘ ਦੀ ਸਮਾਪਤੀ ਵੱਲ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1.37 ਰਹੇ ਆ, ਪਾਕਿਸਤਾਨ ਦੇ 1 ਡਾਲਰ ਦੇ ਬਰਾਬਰ 279 ਰੁਪਏ ਇੱਕ ਪੈਸਾ, ਤੇ ਇੰਡੀਆ ਦੇ 95 ਰੁਪਏ ਤੇ 98 ਪੈਸੇ। ਜੀ, ਮਾਰਕੀਟ ਦੇ ਵਿੱਚ ਡਾਓ ਜੋਨ ਕਿਉਂਕਿ ਦੇਖੋ ਹਰਜੋਤ ਸਿੰਘ ਜੀ, ਸਿੱਧੀ ਗੱਲ ਹੈ, ਯੂਐਸ ਤੇ ਚਾਈਨਾ ਦਾ ਕੋਈ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਹੋਇਆ, ਕਿਉਂਕਿ ਸਾਈਨ ਹੋ ਕੇ ਕੋਈ ਦਸਤਾਵੇਜ਼ ਬਾਹਰ ਨਹੀਂ ਆਇਆ। ਤੇ ਆਪਸੀ ਜਿਹੜੇ ਉਹ ਕਲੇਮ ਕਰਦੇ ਰਹੇ ਵੀ ਇਹਨੂੰ ਮੰਨ ਗਏ, ਉਹਨੂੰ ਮੰਨ ਗਏ, ਦੂਜੇ ਕਿਸੇ ਮੁਲਕ ਨੇ ਪੁਸ਼ਟੀ ਜਿਹੜੀ ਉਸਦੀ ਨਹੀਂ ਕੀਤੀ। ਉਹਦੇ ਕਰਕੇ ਜਿਹੜੇ ਇਨਵੈਸਟਰਸ ਨੂੰ ਲੱਗਾ ਵੀ ਸਟੇਟ ਆਫ ਹਾਰਮੁਜ਼ ਵੀ ਨਹੀਂ ਅਜੇ ਜਿਹੜਾ ਉਹ ਖੁੱਲਣਾ। ਸੋ ਇਨਵੈਸਟਰਸ ਨੇ ਸੈਲ ਆਫ ਜਿਹੜਾ ਉਹ ਅੱਜ ਕਰ ਦਿੱਤਾ। ਡਾਓ ਜੋਨ ਅੱਜ 537 ਪੁਆਇੰਟ ਘਟ ਕੇ 49,526 ਤੇ, S&P 93 ਪੁਆਇੰਟ ਘਟ ਕੇ 7409, ਨੈਸਡੈਕ 410 ਪੁਆਇੰਟ ਘਟ ਕੇ 26,225 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4500 ਤੇ $44 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $106 ਪ੍ਰਤੀ ਬੈਰਲ ਦੀ। 10 ਈਅਰ ਯੀਲਡ 4.59%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 79,064 ਤੇ ਇਥੀਰੀਅਮ $2225 ਦੇ ਬਰਾਬਰ ਚੱਲ ਰਿਹਾ ਹੈਗਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। Thank you.